ਇੱਕ ਜਿਹੜੀ ਹਰਜੋਤ ਸਿੰਘ ਜੀ ਰਮਨ ਜੀ ਜਿਹੜੀ ਆਈ ਸੀ, ਜਿਹੜੇ ਪਾਇਲਟ ਫਲਾਈਂਗ ਜੇ ਆ, ਉਹਨਾਂ ਨੂੰ ਵਾਰਨ ਬਫੇ ਨੇ ਹੁਣ ਪੂਰਨ ਤੌਰ ਦੇ ਉੱਤੇ ਖਰੀਦ ਲਿਆ ਆ। ਜਿਹੜੀ ਹੈਸਲੈਮ ਫੈਮਿਲੀ, ਉਹਨਾਂ ਨੇ ਆਪਣਾ 20% ਸਟੇਕ ਵੀ ਜਿਹੜਾ ਰਹਿ ਗਿਆ ਸੀਗਾ ਉਹ ਵੇਚ ਦਿੱਤਾ ਆ। ਪਾਇਲਟ ਫਲਾਈਂਗ ਜੇ ਨੂੰ ਲੈ ਕੇ ਕਿੱਦਾਂ ਆ ਲੋਕ ਕਾਫੀ ਚਰਚਿਤ ਆ ਇਹ ਜਿਹੜਾ ਆ, ਕਾਫੀ ਟਰੱਕਰਸ ਉੱਤੇ ਰੁਕਦੇ ਆ। ਇਹ 2017 ਤੋਂ ਚੱਲ ਰਿਹਾ ਸੀ ਉਹਨਾਂ ਦਾ, ਜਿਹੜਾ 17 ਤੋਂ ਉਹਨਾਂ ਦੀ ਜਿਹੜੀ ਸਿਸਟਮ ਚੱਲ ਰਿਹਾ ਸੀਗਾ। 2017 ਦੇ ਵਿੱਚ ਬਰਕਸ਼ਾਇਰ ਨੇ 38.6% ਸਟੇਕ ਜਿਹੜੀ ਆ ਉਹ ਪਾਇਲਟ 'ਚ ਖਰੀਦੀ ਸੀਗੀ, ਜਿਹੜੀ ਕਿ ਉਦੋਂ ਦਾ ਜਿਹੜਾ ਸੋਲਡ ਕੀਤਾ ਸੀਗਾ 2.76 ਬਿਲੀਅਨ ਦਾ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਐਡੀਸ਼ਨਲ ਜਿਹੜੀ ਸਟੇਕ ਸੀਗੀ 41.4% ਜਿਹੜੀ ਉਹਨਾਂ ਨੇ ਲਈ ਸੀਗੀ। ਸੋ ਉਹ ਜਿਹੜੀ ਆ ਉਹਨੇ ਮਿਲਾ ਕੇ 80% ਸਟੇਕ ਹੋ ਗਈ। ਜਿਹੜੀ ਸੈਕੰਡ ਸਟੇਕ ਉਹਨਾਂ ਨੇ 41.4 ਲਈ ਸੀ, 8.2 ਬਿਲੀਅਨ 'ਚ ਲਈ ਸੀਗੀ। ਤੇ ਫਾਈਨਲ ਜਿਹੜਾ ਹੁਣ ਹੈਗਾ ਆ ਅਪਰੋਕਸੀਮੇਟਲੀ ਜਿਹੜੀ ਲਾਸਟ 20% ਸੀਗਾ ਉਹ ਸੋਲਡ ਹੋਇਆ ਹੁਣ। ਸੋ ਉਹਦੀ ਪ੍ਰਾਈਸ ਨਹੀਂ ਰਿਵੀਲ ਕੀਤੀ ਅਜੇ ਤੱਕ, ਸੋ ਟੋਟਲ ਪ੍ਰਾਈਸ ਨਹੀਂ ਆਪਾਂ ਨੂੰ ਪਤਾ ਕਿ ਕਿੰਨੀ ਹੈਗੀ ਆ। ਪਰ ਡੈਫੀਨੇਟਲੀ ਜਿਹੜਾ ਪਾਇਲਟ ਫਲਾਈਂਗ ਜੇ ਹੈਗਾ ਆ ਉਹ ਫਾਈਨਲੀ ਜਿਹੜਾ ਬਰਕਸ਼ਾਇਰ ਹੱਥ ਹੋਏ ਆ ਆਪਣੇ ਜਿਹੜੇ ਉਹਦੇ CEO ਹੈਗੇ ਆ, ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਚਲਾ ਗਿਆ ਹੁਣ। ਸੋ ਹੋਪਫੁਲੀ ਵਾਰਨ ਬਫੇਟ ਹੁਣੀ ਜਿਹੜੇ ਆ ਇਹਨੂੰ, ਕਿਉਂਕਿ ਇਹਦੇ 'ਚ ਕਾਫੀ ਪਿਛਲੇ 4-5 ਸਾਲਾਂ ਤੋਂ ਜਿਹੜਾ ਪਾਇਲਟ ਫਲਾਈਂਗ ਜਿਹਦੇ ਵਿੱਚ ਚੱਲ ਰਿਹਾ ਸੀਗਾ, ਪ੍ਰੋਬਲਮ ਜਿਹੜੀ ਫਰਾਡ ਦੀ ਚੱਲ ਰਹੀ ਸੀ, ਕਈ ਕੁਛ ਚੱਲ ਰਿਹਾ ਸੀਗਾ। ਸੋ ਉਹਨੂੰ ਲੈ ਕੇ ਇਹਨੂੰ ਕਾਫੀ ਚਿੰਤਾਵਾਂ ਸੀਗੀਆਂ। ਪਰ 65 ਸਾਲ ਪਹਿਲਾਂ ਇੱਕ ਗੈਸ ਸਟੇਸ਼ਨ ਤੋਂ ਸ਼ੁਰੂ ਕੀਤਾ ਸੀਗਾ ਪਾਇਲਟ ਫਲਾਈਂਗ ਦੇ ਵਾਲਿਆਂ ਨੇ। ਸੋ ਅਸਲਮ ਫੈਮਿਲੀ ਜਿਹੜੀ ਆ, ਪਰ ਹੁਣ ਜਿਹੜਾ ਆ ਉਹ ਟੋਟਲੀ 100% ਜਿਹੜਾ ਆ ਬਰਕਸ਼ਾਇਰ ਹਾਥ ਵੇਚਿਆ ਹੈਗਾ ਜੀ। ਤੇ ਅੱਜ ਇੱਕ ਇੰਪੋਰਟੈਂਟ ਖਬਰ ਜ਼ਰੂਰ ਸਾਂਝੀ ਕਰਨੀ ਆ। ਫਿਰ ਬਹੁਤ ਵਾਰ ਸਾਡੇ ਸਰੋਤੇ ਕਹਿੰਦੇ ਰਹਿੰਦੇ ਆ ਵੀ ਜੀ ਇਹ ਡਰਾਉਂਦੇ ਰਹਿੰਦੇ ਆ। ਇਹ ਨਾ ਆਪਣੇ ਰਮਨ ਜੀ, ਮੈਂ ਦੇਖਿਆ ਵੀ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀ ਕੋਈ ਵੀ ਤੁਸੀਂ ਕਿਸੇ ਵੀ ਬਿਜ਼ਨਸ 'ਚ ਆ, ਮੈਂ ਇੰਸ਼ੋਰੈਂਸ ਬਿਜ਼ਨਸ 'ਚ ਆ, ਸਾਡੀਆਂ ਕਲਾਸਾਂ ਹੁੰਦੀਆਂ ਹਰ ਸਾਲ, ਸਾਨੂੰ ਕੰਟੀਨਿਊ ਐਜੂਕੇਸ਼ਨ ਲੈਣੀ ਪੈਂਦੀ ਆ ਕੀ ਕੁਝ ਇੰਡਸਟਰੀ 'ਚ ਵਾਪਰ ਰਿਹਾ ਆ। ਰੀਅਲ ਸਟੇਟ ਵਾਲਿਆਂ ਨੂੰ ਕੰਟੀਨਿਊ ਐਜੂਕੇਸ਼ਨ ਲੈਣੀ ਪੈਂਦੀ ਆ, ਨਰਸਿੰਗ ਵਾਲੇ ਲੈ ਲਓ, ਡਾਕਟਰ ਲੈ ਲਓ, ਹਰ ਫੀਲਡ 'ਚ ਹੁੰਦੀ ਆ। ਟਰੱਕਿੰਗ ਦਾ ਹੁਣ ਮੈਨੂੰ ਪਤਾ ਨਹੀਂ ਵੀ ਉਹਦੇ 'ਚ ਅਪਡੇਟ ਜਾਂ ਕੀ ਕੁਝ ਵਾਪਰ ਰਿਹਾ, ਪਤਾ ਹੀ ਨਹੀਂ ਹੁੰਦਾ। ਆਪਾਂ ਸਾਰੇ ਟਿਕਟੌਕ ਤੇ ਲੱਗੇ ਰਹਿੰਦੇ ਆ। ਤੇ ਸ਼ੁਰੂ ਕਰਨ ਲੱਗਿਆ ਵੀ ਕੋਈ ਐਜੂਕੇਸ਼ਨ ਨਹੀਂ ਹੁੰਦੀ ਜੀ। ਜਦੋਂ ਇੱਕ ਵਾਰ ਲਾਇਸੈਂਸ ਲੈ ਲਿਆ ਉਹ ਤੋਂ ਬਾਅਦ ਦੀ ਗੱਲ ਮੈਂ ਕਰਦਾ। ਲਾਇਸੈਂਸ ਤਾਂ ਚਲੋ ਕਾਰ ਦਾ ਵੀ ਲੈਣਾ ਹੁੰਦਾ ਆ, ਲਾਇਸੈਂਸ ਤਾਂ ਉਹ ਵੀ ਪੜ੍ਹ ਕੇ ਲਈਦਾ ਆ। ਪਰ ਬਿਜ਼ਨਸ ਦੇ ਵਿੱਚ, ਟਰੱਕਿੰਗ ਬਿਜ਼ਨਸ ਦੇ ਵਿੱਚ ਜਾਣ ਦੇ ਲਈ ਕੋਈ ਐਜੂਕੇਸ਼ਨ ਨਹੀਂ ਹੈਗੀ, ਕੋਈ ਸਟਾਰਟਅਪ ਐਜੂਕੇਸ਼ਨ ਨਹੀਂ ਹੈਗੀ, ਕੋਈ ਸਰਟੀਫਿਕੇਸ਼ਨ ਨਹੀਂ ਹੈਗੀ, ਕੋਈ ਕੰਟੀਨਿਊਸ ਐਜੂਕੇਸ਼ਨ ਨਹੀਂ ਹੈਗੀ, ਕੋਈ ਅਵੇਅਰਨੈਸ ਜਿਹੜੀ ਗਵਰਨਮੈਂਟ ਵੱਲੋਂ ਜਾਂ ਕਹਿ ਲਓ ਵੀ ਜਿਹੜੀ ਰਿਕੁਆਇਰਡ ਹੈਗੀ ਆ। ਆਈ ਡੋਂਟ ਥਿੰਕ ਸੋ ਕਿ ਕੋਈ ਐਸਾ ਸਿਸਟਮ ਹੈਗਾ ਜਿਹਦੇ ਵਿੱਚ ਕਿ ਜਿਹੜੇ ਟਰੱਕਰਸ ਹੈਗੇ ਆ ਉਹ ਉਹਦਾ ਐਡਵਾਂਟੇਜ ਲੈ ਸਕਣ ਜਾਂ ਕਰ ਸਕਣ। ਆਈ ਡੋਂਟ ਥਿੰਕ ਸੋ। ਮੈਨੂੰ ਪੁੱਛ ਕੇ, ਤੈਨੂੰ ਪੁੱਛ ਕੇ ਉਹ ਵਾਲੀ ਡੀਲ ਹੈਗੀ ਸਰ ਜੀ। ਸੋ ਮੈਨੂੰ ਨਹੀਂ ਲੱਗਦਾ ਵੀ ਕੱਲ ਜਿਹੜੀ ਆ ਇੱਕ ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਜਿਹੜੀ ਕਮੇਟੀ ਆ ਉਹਦੇ ਸਾਹਮਣੇ ਜਿਹੜੀ ਹੀਅਰਿੰਗ ਹੋਈ ਆ ਟਰੱਕਿੰਗ ਨਾਲ ਰਿਲੇਟਡ, ਬਹੁਤ ਵੱਡਾ ਇਸ਼ੂ ਸੀ। ਮੈਨੂੰ ਨਹੀਂ ਲੱਗਦਾ ਵੀ ਜੇ 1% ਵੀ ਆਪਣੇ ਪੰਜਾਬੀਆਂ ਨੂੰ ਉਹਦੇ ਬਾਰੇ ਪਤਾ ਹੋਵੇ। ਜਿਹੜੀ ਤੁਹਾਡੀ ਇੰਸ਼ੋਰੈਂਸ ਆ ਉਹਦੀ ਜਿਹੜੀ ਲਿਮਿਟ ਆ 750,000 ਤੋਂ $5 ਮਿਲੀਅਨ ਵਧਾਉਣ ਦੀ ਜਿਹੜੀ ਗੱਲ ਚੱਲ ਰਹੀ ਹੈਗੀ ਆ। 566% ਮੋਟਰ ਕੈਰੀਅਰ ਦੀ ਜਿਹੜੀ ਮਿਨੀਮਮ ਲਾਇਬਿਲਿਟੀ ਇੰਸ਼ੋਰੈਂਸ ਆ ਉਹ ਵੱਧ ਜਾਣੀ ਹੈਗੀ ਆ। ਹੁਣ ਤੁਸੀਂ ਹਿਸਾਬ ਲਾ ਲਓ ਕਿ ਟਰੱਕਾਂ ਦੀ ਇੰਸ਼ੋਰੈਂਸ ਕਿੰਨੀ ਆ, 1 ਮਿਲੀਅਨ ਤੇ ਜਾਂ 750,000 ਤੇ ਜੇ 5 ਟਾਈਮ ਮੋਰ ਵੱਧ ਗਈ ਤੁਹਾਡੀ ਜਿਹੜੀ ਲਾਇਬਿਲਿਟੀ ਇੰਸ਼ੋਰੈਂਸ, ਤੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਸਮਾਲ ਟਰੱਕਰਸ ਆ, ਉਹਨਾਂ ਦਾ ਜਿਹੜਾ ਪ੍ਰੀਮੀਅਮ ਆ ਕਿੱਥੇ ਜਾਊਗਾ, ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ। ਸੋ ਇੱਕ US ਦੇ ਕਾਂਗਰਸ ਦੇ ਵਿੱਚ ਰਿਪਰੈਜ਼ੈਂਟੇਟਿਵ ਮਾਈਕ ਕਾਲਿਨਸ ਹੈਗੇ ਆ, ਰਿਪਬਲਿਕਨ ਜਾਰਜੀਆ ਤੋਂ, ਉਹਨਾਂ ਦਾ ਖੁਦ ਦਾ ਹੀ ਟਰੱਕਿੰਗ ਦਾ ਬਿਜ਼ਨਸ ਆ। ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਇਹਦਾ ਵਿਰੋਧ ਕੀਤਾ ਹੈਗਾ, ਕਹਿੰਦੇ ਵੀ ਇਹ ਤਾਂ ਆਲਰੇਡੀ ਜਿਹੜਾ ਸਮਾਲ ਬਿਜ਼ਨਸ ਆ ਤੁਸੀਂ ਉਹਨੂੰ ਮਾਰਨ ਲੱਗੇ ਹੋ ਹੈਗੇ ਆ, ਪਹਿਲੇ ਹੀ ਜਿਹੜੇ ਇੰਸ਼ੋਰੈਂਸ ਦੇ ਰੇਟਸ ਇੰਨੇ ਹੈਗੇ ਆ। ਪਰ ਅਲਟੀਮੇਟਲੀ ਕੀ ਹੋਣਾ ਆ, ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਹੈ, ਮੈਨੂੰ ਲੱਗਦਾ ਪਾਸ ਹੋ ਜਾਣਾ। ਇਹ ਬਹੁਤ ਚਿਰਾਂ ਦਾ ਰੌਲਾ ਪੈ ਰਿਹਾ, ਇੱਕ ਵਾਰੀ ਫੇਰ ਇਹ ਜਿਹੜੀ ਗੱਲ ਆ ਉੱਪਰ ਆਈ ਹੈ। ਕੱਲ ਹੀਅਰਿੰਗ ਹੋਈ ਹੈਗੀ ਹੈ ਕਮੇਟੀ ਦੇ ਸਾਹਮਣੇ। ਜਿਹੜੀ ਓਏਡਾ ਹੈਗੀ ਆ, ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ, ਉਹ ਅਪੋਜ਼ ਕਰਦੀ ਆ ਇਸ ਨੂੰ ਇਨਕਰੀਜ਼ ਕਰਨ ਦੇ ਲਈ। ਪਰ ਜਿਹੜੇ ਇਹਦੇ ਹੱਕ ਵਾਲੇ ਆ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਐਕਸੀਡੈਂਟ ਆ ਟਰੱਕਾਂ ਦੇ ਹੁੰਦੇ, ਜਦੋਂ ਕਾਰ ਦੇ ਨਾਲ ਹੁੰਦਾ
ਤੇ 750,000 ਨਥਿੰਗ ਆ। ਕਈ ਵਾਰ ਕਈ ਕਾਰ ਦੇ ਵਿੱਚ ਹੋ ਸਕਦਾ 3 4 ਜਾਂ 5 ਬੰਦੇ ਵੀ ਹੋਣ ਜਿਨ੍ਹਾਂ ਦੀ ਜਿਹੜੀ ਮੌਤ ਹੋ ਜਾਏ। ਸੋ ਇਹ ਬਹੁਤ ਹੀ ਇੰਪੋਰਟੈਂਟ ਬਿੱਲ ਜਿਹੜਾ ਆ ਰਿਹਾ ਹੈਗਾ। ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਕਮੇਟੀ ਨੇ ਹੀਅਰਿੰਗ ਕੀਤੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਵੀ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਰੇਟਸ ਵੱਧ ਜਾਣ, ਇੰਨੀ ਜ਼ਿਆਦਾ ਕਵਰੇਜ ਹੋਵੇ, ਘੱਟੋ ਘੱਟ ਤੁਸੀਂ ਆਪਣੇ ਕਾਂਗਰਸਮੈਨ ਜਾਂ ਆਪਣੇ ਸੈਨੇਟਰ ਨੂੰ ਕਾਲ ਕਰਕੇ ਇਹ ਤਾਂ ਦੱਸ ਸਕਦੇ ਆ ਵੀ ਠੀਕ ਆ, ਜੇ ਤੁਸੀਂ ਵਧਾਣੀ ਵੀ ਆ ਤਾਂ ਵੀ ਇੰਸ਼ੋਰੈਂਸ ਦੇ ਜਿਹੜੇ ਰੇਟਸ ਆ ਉਹਨਾਂ ਤੇ ਵੀ ਕੁਛ ਨਾ ਕੁਛ ਕੰਟਰੋਲ ਕੀਤਾ ਜਾਵੇ। ਵੀ ਅਸੀਂ ਤਾਂ ਟੋਟਲੀ ਆਊਟ ਹੋ ਜਾਵਾਂਗੇ। ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਜਾਂ ਤਾਂ ਰਿਟੈਂਸ਼ਨ ਗਰੁੱਪ ਆਪਣੇ ਬਣਾਏ ਆ ਜਾਂ ਸੈਲਫ ਇੰਸ਼ੋਰਡ ਹੈਗੀਆਂ। ਸੋ ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਆਪਣੇ ਉਹਨਾਂ ਦੇ ਲਾਇਰ ਆ, ਸਾਰਾ ਕੁਝ ਹੈਗਾ। ਸੋ ਇਹਦੇ ਚ ਕੀ ਹੋਣਾ, ਜਿਹੜੇ ਛੋਟੇ ਬਿਜ਼ਨਸ ਆ ਜਿਨ੍ਹਾਂ ਦੇ 1 ਟਰੱਕ ਆ, 2 4 5 ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਜੀ ਰਮਨ ਜੀ। ਬਿਲਕੁਲ ਜੀ, ਆਪਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ, ਸ਼ੁਰੂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ ਅਵੇਅਰਨੈਸ ਹੈਗੀ ਆ, ਜਿਹੜੀ ਆਪਣੀ ਕੰਮ ਹੈਗਾ, ਜਿਹੜਾ ਜੇ ਆਪਾਂ ਨਹੀਂ ਕਰਦੇ ਹੈਗੇ, ਟਾਈਮ ਨਾਲ ਨਹੀਂ ਦੇਖਦੇ ਹੈਗੇ, ਤੇ ਇਹ ਲਾਜ਼ ਜਿਹੜੇ ਆ ਨਾ ਸਾਡੇ ਕੋਲ ਹੁੰਦਾ ਹੀ ਸਾਡੇ ਨਾਲ ਇਹੋ ਆ ਕਿ ਇਹ ਸਾਰਾ ਕੁਝ ਚੱਲਦਾ ਰਹਿੰਦਾ, ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ। ਤੇ ਉਦੋਂ ਜਦੋਂ ਫਿਰ ਲਾਅ ਬਣ ਜਾਂਦੇ ਆ, ਜਦੋਂ ਉਹ ਇੰਪਲੀਮੈਂਟ ਹੋ ਜਾਂਦੇ ਆ, ਤੇ ਫਿਰ ਅਸੀਂ ਉਹਦੇ ਬਾਰੇ ਦੇ ਵਿੱਚ ਸੋਚਣਾ ਸ਼ੁਰੂ ਕਰਦੇ ਵੀ ਹੁਣ ਤਾਂ ਉਹ ਤਾਂ ਇੰਪਲੀਮੈਂਟ ਹੋ ਗਿਆ, ਉਹਦੀ ਤਾਂ ਕੋਈ ਰੌਲਾ ਹੀ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ। ਫਿਰ ਆਪਾਂ ਨੂੰ ਪ੍ਰੋਟੈਸਟ ਕਰਨ ਦਾ, ਰੌਲਾ ਪਾਉਣ ਦਾ ਫਿਰ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ ਹੈਗਾ ਇੱਥੇ, ਇਹਨਾਂ ਕੰਟਰੀਆਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਕੰਟਰੀਆਂ ਜੇ ਤੁਸੀਂ ਇਨੀਸ਼ੀਅਲ ਟਾਈਮ ਦੇ ਉੱਤੇ ਪਹਿਲੇ ਮੁੱਢੋਂ ਤੁਸੀਂ ਉੱਤੇ ਅਸਰ ਨਹੀਂ ਕਰਦੇ, ਉਹਦੇ ਤੇ ਨਹੀਂ ਬੈਠਦੇ, ਨਹੀਂ ਦੇਖਦੇ, ਤੇ ਫਿਰ ਉਹ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ। ਟਾਈਮ ਟੂ ਟਾਈਮ ਆਪਾਂ ਹਰ ਇੱਕ ਚੀਜ਼ ਜਿਹੜੀ ਆ ਉਹ ਹਾਈਲਾਈਟ ਕਰਦੇ ਰਹੀਦਾ ਕਿ ਆਹ ਚੀਜ਼ ਆ ਰਹੀ ਆ, ਆਹ ਚੀਜ਼ ਆ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਉਹ ਚੀਜ਼ਾਂ ਦਾ ਗੱਲ ਕਰਦੇ ਹਾਂ ਤਾਂ ਉਦੋਂ ਡੈਫੀਨੇਟਲੀ ਤੁਹਾਡੇ ਕਹਿਣ ਵਾਂਗੂ ਕਿ ਹਰ ਇੱਕ ਬੰਦਾ ਕਹਿੰਦਾ ਵੀ ਪਤਾ ਨਹੀਂ ਅਸੀਂ ਡਰਾਈ ਹੋ ਜਾਂਦੇ ਹਾਂ, ਪਤਾ ਨਹੀਂ ਅਸੀਂ ਹਮੇਸ਼ਾ ਹੀ ਇਸੇ ਚੀਜ਼ ਨੂੰ ਗੱਲ ਕਰਦੇ ਹਾਂ। ਪਰ ਅਸੀਂ, ਸਾਡਾ ਮਕਸਦ ਇਹੋ ਹੀ ਹੁੰਦਾ ਕਿ ਤੁਸੀਂ ਇਸ ਚੀਜ਼ ਨੂੰ ਸੁਣ ਕੇ ਅਵੇਅਰ ਹੋ ਤੇ ਆਪਾਂ ਜਿਹੜਾ ਆਪਣਾ ਰੋਡ ਮੈਪ ਹੈਗਾ ਉੱਤੇ ਚੱਲੀਏ, ਤਾਂ ਕਿ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਜਿੱਥੇ ਅਪੋਜ਼ ਕਰਨਾ ਅਪੋਜ਼ ਕਰੀਏ, ਜਿੱਥੇ ਇਹਨੂੰ ਇਹਦੇ ਹੱਕ 'ਚ ਖੜਨਾ ਹੱਕ 'ਚ ਖੜੇ ਹੋਈਏ। ਪਰ ਅਸੀਂ ਤਾਂ ਕਮੈਂਟ ਤੱਕ ਨਹੀਂ ਕਰ ਸਕਦੇ, ਅਸੀਂ ਏਡੇ ਦੂਜੇ ਕੰਮ ਕਿੱਥੋਂ ਸੋਚ ਲਾਂਗੇ ਕਰਨੇ। ਜੀ, ਸੋ ਇਹ ਜਿਹੜਾ ਬਿੱਲ ਹੈਗਾ ਆ, ਇਹਦੇ ਵਿੱਚ ਇੱਕ ਰਿਪਰੈਜ਼ੈਂਟੇਟਿਵ ਸੂਜ਼ ਚੂਈ ਗਰਸੀਆ ਕਰਕੇ ਹੈਗੇ ਆ, ਉਹਨਾਂ ਨੇ ਇੰਟਰੋਡਿਊਸ ਕੀਤਾ ਫੇਅਰ ਕੰਪਨਸੇਸ਼ਨ ਫॉर ਟਰੱਕ ਕ੍ਰੈਸ਼ ਵਿਕਟਮਸ ਐਕਟ, ਦਸੰਬਰ ਦੇ ਵਿੱਚ ਕੀਤਾ ਸੀ। ਸੋ ਇਸ ਬਿੱਲ ਦੇ ਨਾਲ ਜਿਹੜੀ ਤੁਹਾਡੀ ਲਾਇਬਿਲਿਟੀ ਇੰਸ਼ੋਰੈਂਸ ਆ, ਮਿਨੀਮਮ ਰਾਈਟ ਨਾਓ 750,000 ਆ, ਪਰ ਬਹੁਤ ਸਾਰੇ ਜਿਹੜੇ ਟਰੱਕਰਸ ਉਹਨਾਂ ਦੀ $1 ਮਿਲੀਅਨ ਹੁੰਦੀ ਆ, ਉਹਨੂੰ ਇਨਕਰੀਜ਼ ਕਰਕੇ 5 ਮਿਲੀਅਨ ਤਾਈਂ ਕੀਤਾ ਜਾਊਗਾ। ਜਿਹੜੇ ਕਾਲਿਨਸ ਆ ਉਹ ਇਹ ਕਹਿ ਰਹੇ ਆ, ਮਾਈਕ ਕਾਲਿਨਸ, ਵੀ ਰਿਸਰਚ ਇਹ ਸ਼ੋ ਕਰ ਰਹੀ ਹੈ ਵੀ 91% ਜਿਹੜੇ ਕ੍ਰੈਸ਼ ਟਰੱਕ ਤੇ ਕਾਰਾਂ 'ਚ ਹੁੰਦੇ ਆ, ਉਹਦੇ 'ਚ 4 ਵੀਲਰ ਦਾ ਫਾਲਟ ਹੁੰਦਾ ਹੈਗਾ ਆ। ਤੇ ਇਹ ਹੁਣ ਆਪਾਂ ਬਹੁਤ ਵਾਰ ਆਪਾਂ ਕੋਲ ਵੀ ਕਾਲਾਂ ਆਉਂਦੀਆਂ ਜੀ ਮੇਰਾ ਕਸੂਰ ਕੱਢ ਦਿੱਤਾ ਗਿਆ। ਸੋ ਉਹਦੇ 'ਚ ਸਾਡੀ ਕਈ ਵਾਰੀ ਪ੍ਰੋਬਲਮ ਕੀ ਹੁੰਦੀ, ਇੰਗਲਿਸ਼ ਦੀ ਪ੍ਰੋਬਲਮ ਆ ਜਾਂਦੀ ਆ, ਐਕਸਪਲੇਨ ਨਹੀਂ ਕਰ ਸਕਦੇ ਹੈਗੇ, ਪੁਲਿਸ ਰਿਪੋਰਟ ਉਸ ਹਿਸਾਬ ਦੇ ਨਾਲ ਹੋ ਜਾਂਦੀ ਆ। ਸੋ ਇਹ ਗੱਲ ਵੀ ਸਹੀ ਆ ਵੀ ਬਹੁਤ ਵਾਰ ਜਿਹੜੇ ਟਰੱਕਰਸ ਆ ਉਹਨਾਂ ਦਾ ਫਾਲਟ ਕੱਢਿਆ ਜਾਂਦਾ ਹੈ। ਇਹ ਹਮੇਸ਼ਾ ਹੀ ਦੇਖਿਆ ਗਿਆ। ਇਹਦੇ ਤਾਂ ਆਪਾਂ ਜਿਹੜਾ ਆ ਦੇਖੋ, ਮੈਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਬਹੁਤ ਚੀਜ਼ਾਂ ਜਿਹੜੀਆਂ ਉਹ ਪ੍ਰੋਬਲਮ ਹੈਗੀ ਆ। ਅਸੀਂ ਸਿਰਫ ਕਹਿੰਦੇ ਤਾਲੀ 2 ਹੱਥਾਂ ਨਾਲ ਵੱਜਦੀ ਆ, ਅਸੀਂ ਸਿਰਫ ਇੱਕ ਪਾਸੇ ਨੂੰ ਨਹੀਂ ਦੇ ਸਕਦੇ ਹੈਗੇ। ਡੈਫੀਨੇਟਲੀ 100% ਮੈਂ ਇਹ ਗੱਲ ਮੰਨਦਾ ਹਾਂ ਕਿ ਜਿਹੜੇ ਲਾਇਰਸ ਹੈਗੇ ਆ, ਵਕੀਲ ਹੈਗੇ ਆ, ਉਹ ਦੂਜੇ ਬੰਨੇ ਫਾਈਟ ਕਰ ਰਹੇ ਆ, ਉਹਨਾਂ ਦੀ ਲਾਬੀਅਤ ਤਕੜੀ ਹੈਗੀ ਆ। ਜੇ ਕੱਲ ਨੂੰ ਇੰਸ਼ੋਰੈਂਸ 5 ਮਿਲੀਅਨ ਦੀ ਹੁੰਦੀ ਹੈ, ਡੈਫੀਨੇਟਲੀ ਫਾਇਦਾ ਜਿਹੜਾ ਉਹ ਲਾਇਰ ਦਾ ਸਾਰਿਆਂ ਨਾਲੋਂ ਜ਼ਿਆਦਾ ਹੈਗਾ, ਠੀਕ ਹੈ। ਪਰ ਸਾਡੀ ਜਿਹੜੀ ਇੰਡਸਟਰੀ ਹੈਗੀ ਆ, ਅਸੀਂ ਜਿਹੜੀ ਸਾਈਡ ਤੇ ਅਸੀਂ ਬੈਠੇ ਦੇਖ ਰਹੇ ਹਾਂ, ਸਾਡੀ ਇੰਡਸਟਰੀ ਜਿਹੜੀ ਆ ਉਹ ਕਿੰਨੀਆਂ ਕੁ ਗਲਤੀਆਂ ਲਿਟਰਲੀ ਨੋਇੰਗਲੀ ਕਰਦੀ ਆ, ਜਿਹੜੀਆਂ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਇੰਸ਼ੋਰੈਂਸ ਹੈ ਵਧਾਉਣ ਦੇ ਵਿੱਚ ਹੈਲਪ ਕਰ ਰਹੀਆਂ। ਕਿੰਨੀਆਂ ਚੀਜ਼ਾਂ, ਮਤਲਬ ਕਿੰਨੀ ਵਾਰੀ ਕਾਲਸ ਸਾਨੂੰ ਆਉਂਦੀਆਂ ਆ ਜਿਹਦੇ ਵਿੱਚ ਕਿ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਮੇਰਾ ਕਲੇਮ ਡਿਨਾਈ ਕਰਤਾ। ਜਦੋਂ ਥੋੜੀ ਜਿਹੀ ਡਿਟੇਲ 'ਚ ਗੱਲ ਪੁੱਛੀ ਦੀ ਆ, ਫਿਰ ਹਾਂ ਨਹੀਂ ਭਾਜੀ ਉਹ ਫਿਰ ਡਰਾਈਵਰ ਪਾਇਆ ਨਹੀਂ ਸੀ, ਤੁਹਾਨੂੰ ਪਤਾ ਇੰਸ਼ੋਰੈਂਸ ਐਕਸੈਪਟ ਨਹੀਂ ਕਰਦੀ। ਮੈਂ ਕਿਹਾ ਸਰ ਵਾਟ ਯੂ ਆਰ ਲੁਕਿੰਗ ਫॉर, ਫਿਰ ਤੁਸੀਂ ਕਿਉਂ ਹੁਣ ਕੰਪਲੇਂਟ ਕਰ ਰਹੇ ਜੀ ਇੰਸ਼ੋਰੈਂਸ ਸਾਡਾ ਕਲੇਮ ਨਹੀਂ ਪੇ ਕਰ ਰਹੀ। ਇੰਸ਼ੋਰੈਂਸ ਨੇ ਜੋ ਤੁਹਾਨੂੰ ਕਿਹਾ ਤੁਸੀਂ ਮੰਨਿਆ ਨਹੀਂ ਪਹਿਲਾਂ, ਹੁਣ ਇੰਸ਼ੋਰੈਂਸ ਤੁਹਾਡਾ ਕਲੇਮ ਕਿਉਂ ਪੇ ਕਰੂਗੀ, ਠੀਕ ਹੈ ਨਾ। ਇਸ ਵੇਲੇ ਜਿਹੜਾ ਮਤਲਬ ਕਿ ਮੈਂ ਹੈਰਾਨ ਹੁੰਦਾ ਕਈ ਵਾਰੀ ਕਿ ਇੱਕ ਮਤਲਬ ਕਿ ਆਪਣੇ ਕੰਪਨੀ ਓਨਰ ਨੇ ਕਾਲ ਕੀਤੀ, 3 ਟਰੱਕ ਸੀ ਉਹਦੇ ਕੋਲ, 2021 ਦੇ ਵਿੱਚ ਲਾਇਸੈਂਸ ਲਿਆ,
ਆਲਰੇਡੀ 3 ਟਰੱਕਸ ਆ ਔਰ 2 ਟਰੱਕ ਤੇ ਟ੍ਰੇਲਰ ਟੋਟਲ ਹੋ ਚੁੱਕੇ ਆ ਐਂਡ ਹੀ ਟ੍ਰਾਈਂਗ ਟੂ ਸੀ ਕਿ ਮੈਂ ਕਿੱਦਾਂ ਇਹ ਚੋਂ ਬਚ ਸਕਦਾ। ਮੈਂ ਕਿਹਾ ਵੀ 2021 ਚ ਲਾਇਸੈਂਸ ਲੈ ਕੇ ਯਾਰ ਤੁਸੀਂ 3 ਟਰੱਕ ਵੀ ਕਰ ਲਏ, 2 ਟਰੱਕ ਟ੍ਰੇਲਰ ਟੋਟਲ ਹੋ ਗਏ, ਕੋਈ ਕਿਤੇ ਪਿਆ ਆ ਕੋਈ ਕਿਤੇ ਪਿਆ, ਉਹ ਸੋਚਦੇ ਵੀ ਏਦਾਂ ਚੱਲ ਜਾਣਾ, ਕੰਮ ਹੋ ਜਾਣਾ, ਨਿਕਲ ਜਾਣਾ, ਇੱਦਾਂ ਕਿਤੇ ਨਾ ਕਿਤੇ ਇੱਧਰ ਉੱਧਰ ਕਰਕੇ ਕੱਢ ਦਿਆਂਗੇ। ਨਹੀਂ ਹੋਣਾ ਭਰਾ ਮੇਰਿਆ। ਇਹ ਜਿਹੜੀ ਚੀਜ਼ ਆ ਇਹੋ ਹੀ ਸਾਡੀ ਜਿਹੜੇ ਵੱਡੇ ਲੈਵਲ ਤੇ ਜਿਹੜੀਆਂ ਗੱਲਾਂ ਹੋ ਰਹੀਆਂ ਨਾ ਉਹ ਤਾਂ ਬਹੁਤ ਵੱਡੀਆਂ ਕਰਨੀਆਂ ਜਿਹੜੀਆਂ ਆਪਾਂ ਹਰਜੋਤ ਭਾਜੀ ਕਾਂਗਰਸ ਦੀਆਂ ਗੱਲਾਂ ਕਰੇ, ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ 'ਚ ਫੇਲ ਆ, ਅਸੀਂ ਤਾਂ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਫੇਲ ਆ ਕਿ ਜਦੋਂ ਤੁਹਾਨੂੰ ਕਹੇ ਕਿਸੇ ਨੂੰ ਕਹਿ ਦਿਓ ਯਾਰ। ਹੁਣ ਤਾਂ ਇਹ ਪੁੱਛ ਕੇ ਦੇਖ ਲਓ ਵੀ ਭਾਈ ਕੋਈ ਓਨਰ ਆਪਰੇਟਰ ਕੋਈ ਟਰੱਕਿੰਗ ਕੰਪਨੀ ਵਾਲਾ ਆਉਂਦਾ, ਆਪਣੀ ਡਰਾਈਵਰ ਫਾਈਲ ਤੁਹਾਡੀ ਕੰਪਲੀਟ ਆ, ਤੁਹਾਡੀ ਡਰਾਈਵਰ ਦੀ ਐਪਲੀਕੇਸ਼ਨ ਇਹ ਉਹ ਸਾਰਾ ਕੁਝ ਰਿਪੋਰਟਾਂ ਵਾ, ਉਹ ਕੀ ਹੁੰਦਾ, ਉਹ ਕਰਨੀ ਜ਼ਰੂਰੀ ਆ। ਮੇਰੀ ਕੰਪਨੀ ਤਾਂ ਮੇਰੀ ਆ, ਫਿਰ ਮੈਂ ਡਰਾਈਵਰ ਫਾਈਲ ਕਿਉਂ ਬਣਾਉਣੀ? ਕਾਲ ਕਰਕੇ ਇਹ ਚੀਜ਼ ਪੁੱਛਦੇ ਆ, ਅੱਛਾ ਭਾਜੀ ਡਰੱਗ ਟੈਸਟ ਬੰਦੇ ਦਾ ਕਰਾਉਣਾ ਸੀਗਾ। ਮੈਂ ਕਿਹਾ ਅੱਛਾ ਵੀ ਪ੍ਰੀ ਇੰਪਲੋਇਮੈਂਟ ਨਹੀਂ, ਉੱਦਾਂ ਤਾਂ ਉਹ ਲੋਡ ਲੈ ਕੇ ਗਿਆ ਆ। ਮੈਂ ਕਿਹਾ ਵੀ ਹੁਣ ਕੀ ਕਹੋਗੇ, ਕੀ ਕਰ ਸਕਦੇ ਹੋ ਤੁਸੀਂ? ਇਹੋ ਜਿਹੀਆਂ ਚੀਜ਼ਾਂ ਨੂੰ ਜਦੋਂ ਅਸੀਂ ਕਰਦੇ ਹਾਂ, ਇਹੋ ਜਿਹੇ ਕੰਮ ਜਦੋਂ ਕਰਦੇ ਹਾਂ, ਫਿਰ ਅਸੀਂ ਬਾਹਰ ਜਾ ਕੇ ਕਿੱਦਾਂ ਅਸੀਂ ਉਂਗਲ ਚੱਕ ਸਕਦੇ ਹਾਂ ਵੀ ਬਾਹਰਲੀ ਇੰਡਸਟਰੀ ਜਿਹੜੀ ਆ ਇੰਸ਼ੋਰੈਂਸ ਵਾਲੇ ਸਾਨੂੰ ਨਾ ਜ਼ਿਆਦਾ ਪੈਸੇ ਪਾਉਣ, ਸਾਡਾ ਕਲੇਮ ਨਾ ਫੇਲ ਹੋਵੇ, ਜਦੋਂ ਅਸੀਂ ਕੋਈ ਕੰਮ ਸਹੀ ਕਰਦੇ ਹੀ ਨਹੀਂ। ਮਤਲਬ ਇਹ ਜਿਹੜੀ ਪ੍ਰੋਬਲਮ ਹੈ 80% ਕੰਪਨੀਆਂ ਦੀ ਪ੍ਰੋਬਲਮ ਹੈ, 80% ਕੰਪਨੀਆਂ 80 ਤੋਂ ਵੀ ਨੰਬਰ ਜ਼ਿਆਦਾ ਹੀ ਹੋਣਾ, ਸੋ ਜ਼ਿਆਦਾ ਹੀ ਹੋਊਗਾ। ਮੈਂ ਮਤਲਬ ਕਿ ਟੂ ਬੀ ਸੇਫ ਸਾਈਡ ਕਹਿ ਰਿਹਾ ਕਿ 80% ਕੰਪਨੀਆਂ ਘੱਟੋ ਘੱਟ ਠੀਕ ਆ, 20% ਕੰਪਨੀਆਂ 10% 15% ਕੰਪਨੀਆਂ ਜਿਹੜੀਆਂ ਉਹ ਸੇਫ ਚੱਲ ਰਹੀਆਂ, ਵਧੀਆ ਚੱਲ ਰਹੀਆਂ, ਪਰ ਉਹਨਾਂ ਦਾ ਪ੍ਰੋਬਲਮ ਕੀ ਆ? ਆ ਜਿਹੜੇ 80% ਖਰਾਬੀ ਕਰਦੇ ਉਹ 20% ਦਾ ਵੀ ਬੇੜਾ ਗਰਕ ਨਾਲ ਕਰੀ ਜਾਂਦੇ। ਰੇਟ ਤਾਂ ਉਹਨਾਂ ਦੇ ਵੀ ਵੱਧਦੇ ਆ, ਉਹਨਾਂ ਦੇ ਕਿਹੜੇ ਰੇਟ ਨਹੀਂ ਵੱਧਦੇ ਨਾਲ ਜੀ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਕਾਂਗਰਸਮੈਨ ਅਸੂਲ ਚੂਈ ਗਰਸੀਆ ਡੈਮੋਕ੍ਰੇਟ ਆ ਇਲੀਨੋਇਸ ਤੋਂ, ਹੈਂਕ ਜੌਨਸਨ ਡੈਮੋਕ੍ਰੇਟ ਜਾਰਜੀਆ ਤੋਂ ਆ। ਇਹ ਬਿੱਲ ਲੈ ਕੇ ਆਏ ਆ ਕਾਂਗਰਸ ਦੇ ਵਿੱਚ ਦਸੰਬਰ 22 ਨੂੰ, ਫੇਅਰ ਕੰਪਨਸੇਸ਼ਨ ਫॉर ਟਰੱਕ ਕ੍ਰੈਸ਼ ਵਿਕਟਮਸ ਐਕਟ। ਤੇ ਇਹਦੇ ਵਿੱਚ ਜਿਹੜੀ ਤੁਹਾਡੀ ਮਿਨੀਮਮ ਲਾਇਬਿਲਿਟੀ 750,000 ਟਰੱਕਰਸ ਦੀ, ਉਹਨੂੰ ਇਨਕਰੀਜ਼ ਕੀਤਾ ਜਾਊਗਾ 5 ਮਿਲੀਅਨ ਤਾਈਂ। ਸੋ ਕੱਲ ਜਿਸ ਤਰ੍ਹਾਂ ਮੈਂ ਦੱਸਿਆ ਟਰਾਂਸਪੋਰਟੇਸ਼ਨ ਕਮੇਟੀ ਦੇ ਅੱਗੇ ਹੀਅਰਿੰਗ ਸੀ, ਤੇ ਇੱਕ ਕਾਂਗਰਸਮੈਨ ਜਿਹਦੇ ਖੁਦ ਟਰੱਕਿੰਗ ਕੰਪਨੀ ਆ, ਉਹਨੇ ਇਹਦਾ ਜਿਹੜਾ ਵਿਰੋਧ ਕੀਤਾ ਆ। ਪਰ ਇਹ ਵੀ ਮੈਂ ਦੱਸਦਾ ਜਾਵਾਂ, ਜਿਹੜਾ ਬਿੱਲ ਆ ਇਸ ਨੂੰ ਜਿਹੜਾ ਕੋ ਸਪਾਂਸਰ ਕੀਤਾ ਆ ਜੈਰਡ ਹਾਫਮੈਨ, ਇਹ ਡੈਮੋਕ੍ਰੇਟ ਆ ਕੈਲੀਫੋਰਨੀਆ ਤੋਂ। ਜੇ ਤੁਹਾਡੇ ਏਰੀਏ ਦੇ ਵਿੱਚ ਹੈਗੇ ਉਹਨਾਂ ਨੂੰ ਕਾਲ ਕਰੋ। ਜੌਨ ਗਰਮੰਡੀ ਕੈਲੀਫੋਰਨੀਆ ਤੋਂ ਆ। ਜੌਨ ਗਰਮੰਡੀ ਸਿੱਖਾਂ ਦੇ ਬੜੇ ਫਰੈਂਡ ਹੈਗੇ ਆ, ਜੁਬਾ ਸਿਟੀ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਜਿਹੜੇ ਵੀ ਸਾਡੇ ਸਰੋਤੇ ਉਸ ਏਰੀਏ 'ਚ ਰਹਿੰਦੇ ਆ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਐਡਰੀਆਨੋ ਐਸ ਪੈਲੈਟ ਇਹ ਡੈਮੋਕ੍ਰੇਟ ਨਿਊਯਾਰਕ ਤੋਂ ਆ, ਤੇ ਸਟੀਵ ਕੋਹਨ ਇਹ ਡੈਮੋਕ੍ਰੇਟ ਟੈਨਸੀ ਤੋਂ ਹੈਗੇ ਆ। ਸੋ ਇਹ ਜੋ ਆ 7 ਕਾਂਗਰਸਮੈਨ ਇਸ ਬਿੱਲ ਨੂੰ ਲੈ ਕੇ ਆ ਰਹੇ ਆ। ਭਾਜੀ ਤੁਸੀਂ ਸਿੱਖਾਂ ਦੇ ਫਰੈਂਡ ਕਿਹਾ, ਉਹ ਤੇ ਇੱਕ ਵਾਰੀ ਆਣ ਕੇ ਗੁਰਦੁਆਰੇ ਸਤਿ ਸ੍ਰੀ ਅਕਾਲ ਕਹਿ ਕੇ ਹੱਥ ਜੋੜ ਕੇ ਬੋਲੇ ਸੋਨੀ ਹਾਲ ਕਰ ਦੇਣ ਤਾਂ ਸਾਡੇ ਸਾਰੇ ਵੋਟ ਪਾ ਦਿੰਦੇ ਉਹਨਾਂ ਨੂੰ। ਉਹ ਥੋੜੀ ਦੇਖਦੇ ਵੀ ਇਹਨੇ ਕੀ ਕੀਤਾ, ਸਾਡਾ ਬੇੜਾਗਰ ਕਿੱਥੇ ਕੀਤਾ ਇਹਨੇ। ਉਹ ਤਾਂ ਸਿਰਫ ਸਤਿ ਸ੍ਰੀ ਅਕਾਲ ਸੁਣਦੇ ਆ ਤੇ ਠੱਪਾ ਲਾ ਆਉਂਦੇ ਜਾ ਕੇ ਬਸ ਜੀ। ਤੇ ਇਹਦੇ ਵਿੱਚ ਇੱਕ ਦੂਸਰੇ ਐਂਗਲ ਤੋਂ ਜੇ ਗੱਲ ਹੋਵੇ ਰਮਨ ਜੀ, ਹਰਜੋਤ ਜੀ, ਵੀ ਜਿਸ ਤਰੀਕੇ ਦੇ ਨਾਲ ਜਦੋਂ ਹੁਣ ਐਕਸੀਡੈਂਟ ਵੱਧਦੇ ਆ, ਜਿਹੜੀ ਅਕਸਰ ਹੁਣ ਇਨਾਮ ਦਿੱਤਾ ਜਾਂਦਾ ਜਦੋਂ ਲਾ ਸੂਟ ਹੁੰਦਾ ਆ, ਉਹ ਮਲਟੀ ਮਿਲੀਅਨ ਡਾਲਰਸ ਦੇ ਵਿੱਚ ਜਾਂਦਾ ਆ। ਕੀ ਇਹ 5 ਮਿਲੀਅਨ ਕਰਨ ਦੇ ਨਾਲ ਇਹ ਕੰਪਨੀਆਂ ਨੂੰ ਇਸ ਚੀਜ਼ ਦੇ ਵਿੱਚ ਇਹ ਫਾਇਦਾ ਆ? ਇਹ ਹੁਣ 7.5 ਲੱਖ ਤਾਂ ਬਹੁਤ ਕਈ ਦਹਾਕੇ ਪੁਰਾਣੀ ਜਿਹੜੀ ਇੱਕ ਕੀਮਤ ਆ, ਹੁਣ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਵੀ ਹੋਈਆਂ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵਧਿਆ ਆ। ਕੀ ਅਸਲ 'ਚ ਹਰਜੋਤ ਸਿੰਘ ਜੀ ਤੁਸੀਂ ਇੰਸ਼ੋਰੈਂਸ ਦੇ ਪੱਖ ਤੋਂ ਇਸ ਨੂੰ ਚੀਜ਼ ਨੂੰ ਜਿਹੜਾ ਜੇ ਦੇਖਿਆ ਜਾਵੇ ਤਾਂ ਕੀ ਇਹਨਾਂ ਦਾ ਇਹ ਵਧਾਉਣਾ, ਥੋੜ੍ਹਾ ਬਹੁਤਾ ਵਧਾਉਣਾ ਜਾਇਜ਼ ਸੀਗਾ, ਜਾਂ ਇਹ ਬਹੁਤ ਜ਼ਿਆਦਾ ਆ, ਜਾਂ ਕਿ 7.5 ਲੱਖ ਅਜੇ ਵੀ ਠੀਕ ਹੀ ਸੀਗਾ? ਨਹੀਂ, ਮੇਰੇ ਹਿਸਾਬ ਨਾਲ ਘੱਟੋ ਘੱਟ 2 ਮਿਲੀਅਨ ਤਾਂ ਹੋਣੀ ਚਾਹੀਦੀ ਹੈ। ਪਰ ਚੱਕਰ ਇਹ ਆ ਵੀ ਸਾਰੇ ਕਾਸੇ ਦੇ ਪਿੱਛੇ ਹੈਗੇ ਕੌਣ ਆ? ਸਾਰੇ ਟ੍ਰਾਇਲ ਲਾਇਰਸ ਆ। ਵਕੀਲਾਂ ਨੂੰ ਅਲਟੀਮੇਟਲੀ ਜ਼ਿਆਦਾ ਫਾਇਦਾ ਹੋਣਾ। ਜੇ ਹੁਣ ਮੇਜਰ ਐਕਸੀਡੈਂਟ ਹੁੰਦਾ, ਕਿਸੇ ਦੀ ਡੈਥ ਹੁੰਦੀ, 5 ਮਿਲੀਅਨ ਡਾਲਰ ਹੋਊਗਾ, ਨਹੀਂ ਤਾਂ ਮੈਕਸੀਮਮ 1 ਮਿਲੀਅਨ ਹੋਣਾ ਸੀ। ਸੋ ਅਸੀਂ ਜਿਸ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਆ, ਉਹ ਇਹ ਆ ਵੀ ਜਿਹੜੇ ਛੋਟੇ ਬਿਜ਼ਨਸ ਆ, ਆਪਣੇ ਜਿੰਨੇ ਵੀ ਪੰਜਾਬੀ ਆ, 90% ਉਹ ਸਮਾਲ ਬਿਜ਼ਨਸ ਓਨਰਸ ਆ। ਕਿਸੇ ਦੇ 1 ਟਰੱਕ ਆ, 2, 3 ਜਾਂ 5, 10 ਤੋਂ ਘੱਟੇ ਹੀ ਆ। ਸੋ ਉਹਨਾਂ ਦੀ ਪ੍ਰੋਬਲਮ ਕੀ ਆ ਵੀ ਉਹਨਾਂ ਦੇ ਰੇਟ ਇੰਨੇ ਹਾਈ ਹੋ ਜਾਣੇ ਆ, ਉਹ ਤਾਂ ਪਹਿਲੇ ਰੋ ਰਹੇ ਆ ਵੀ ਸਾਡਾ ਜਿਹੜਾ ਟਰੱਕਿੰਗ ਦਾ ਬਿਜ਼ਨਸ ਦਾ ਭੱਠਾ ਵਹਿ ਗਿਆ। ਸੋ ਉਹ ਜਾਂ ਤਾਂ ਉਹਦੇ ਵਿੱਚ ਕੁਛ ਨਾ ਕੁਛ ਹੋਵੇ ਵੀ ਜਿਹੜੇ ਸਮਾਲ ਬਿਜ਼ਨਸ ਆ ਉਹਨਾਂ ਨੂੰ ਕੁਛ ਰਹਿਤ ਹੋਵੇ, ਜਾਂ
ਕੁਛ ਨਾ ਕੁਛ ਤਾਂ ਕੀਤਾ ਜਾ ਸਕਦਾ ਹੈ ਨਾ। ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤਾਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਸੈਲਫ ਇੰਸ਼ੋਰਡ ਹੋ ਜਾਂਦੀਆਂ ਜਾਂ ਰਿਟੈਂਸ਼ਨ ਗਰੁੱਪ ਬਣਾਏ ਹੋਆ ਉਹਨੀ ਆਪਣੇ ਹਨਾ, ਉਹਨਾਂ ਨੂੰ ਸਟਿਲ ਏਡਾ ਫਰਕ ਨਹੀਂ ਪੈਂਦਾ। ਜਿਹੜਾ ਛੋਟਾ ਬਿਜ਼ਨਸ ਓਨਰ ਆ ਉਹਨੂੰ ਜ਼ਿਆਦਾ ਇਹਦਾ ਫਰਕ ਪੈਣਾ ਹੈ, ਤਾਂ ਕਰਕੇ ਦੇਖੋ ਆਪਾਂ ਜਿਹੜਾ ਇਹ ਹਰਜੋਤ ਡਿਸਕਸ ਭਾਜੀ, ਕੀਤਾ ਹੈ। ਹਰਜੋਤ ਭਾਜੀ ਐਚਓ ਦੇ ਵਿੱਚ ਜਿਹੜੀ ਚੀਜ਼ ਆ ਦੇਖਣ ਵਾਲੀ ਇਹ ਆ ਕਿ ਜਿਹੜਾ ਇੰਸ਼ੋਰੈਂਸ ਡਾਟਾ ਸ਼ੋ ਕਰਦਾ ਹੈ ਨਾ, ਇੰਸ਼ੋਰੈਂਸ ਡਾਟਾ ਇਹ ਸ਼ੋ ਕਰਦਾ ਕਿ 99% ਆਫ ਦਾ ਕਲੇਮ ਜਿਹੜੇ ਆ ਉਹ ਸੈਟਲ ਹੋ ਜਾਂਦੇ ਆ ਅੰਡਰ 1 ਮਿਲੀਅਨ। ਠੀਕ ਹੈ ਨਾ, ਠੀਕ ਹੈ 99% ਕਲੇਮ ਜੀ, ਜਿਹੜੇ ਆ ਜੀ। ਉਹ ਅੰਡਰ 1 ਮਿਲੀਅਨ ਸੈਟਲ ਹੁੰਦੇ ਆ। ਠੀਕ ਹੈ ਨਾ, ਇਹ ਸਿਰਫ 1% ਜਿਹੜੇ ਉੱਪਰਲੇ ਆ ਉਹਨਾਂ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਪਰ ਇਹ 99% ਨੂੰ ਵੀ ਇਹਨੇ ਹਿੱਟ ਕਰਨਾ। ਠੀਕ ਹੈ ਨਾ, ਹਿੱਟ ਤਾਂ ਹਰ ਇੱਕ ਨੂੰ ਕਰਨਾ ਕਿਉਂਕਿ ਲਿਮਿਟ ਤਾਂ ਹਰ ਇੱਕ ਦੀ ਵਧਣੀ ਹੈ। ਔਰ ਉਹਦਾ ਜੇ ਦੇਖੋ ਪ੍ਰੋਬਲਮ ਇਹ ਆਉਂਦੀ ਆ ਜਦੋਂ ਤੁਹਾਡੀ ਇੰਸ਼ੋਰੈਂਸ ਦੀ ਕਵਰੇਜ ਘੱਟ ਆ ਤੇ ਤੁਹਾਨੂੰ ਵਕੀਲ ਵੀ ਤੁਹਾਡਾ ਕੇਸ ਨਹੀਂ ਲੈਂਦਾ ਵੀ ਨਹੀਂ ਮੈਨੂੰ ਕਿਹੜੇ ਇੰਨੇ ਪੈਸੇ ਬਣਨੇ ਆ। ਜਦੋਂ ਇੰਸ਼ੋਰੈਂਸ ਦੀ ਲਿਮਿਟ ਇੰਨੀ ਹੋ ਗਈ ਆਬਵੀਅਸਲੀ ਉਹਦੇ ਵਿੱਚ ਕੇਸ ਜਿਹੜੇ ਆ ਉਹ ਜ਼ਿਆਦਾ ਹੋਣਗੇ, ਵੱਧ ਜਾਣੀ ਆ। ਕਿਉਂਕਿ ਦੇਖੋ ਨਾ 1 ਮਿਲੀਅਨ ਦਾ 30% ਤੇ ਉੱਥੇ 5 ਮਿਲੀਅਨ ਦਾ 30% ਫਰਕ ਬਹੁਤ ਜੀ। ਸੋ ਮੈਨੂੰ ਇਹ ਲੱਗਦਾ ਆ ਮੇਰੇ ਐਕਸਪੀਰੀਅੰਸ ਤੋਂ ਵੀ ਜਿਹੜੇ ਓਨਰ ਆਪਰੇਟਰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਐਲੀਮੀਨੇਸ਼ਨ ਹੋ ਸਕਦੀ ਆ ਜੇ ਇੰਨੇ ਜ਼ਿਆਦਾ ਜਿਹੜੇ ਪਹਿਲੇ ਹੁਣ 35-40 ਹਜ਼ਾਰ ਜੇ ਰੇਟ ਆ 5 ਮਿਲੀਅਨ ਤਾਂ ਹੀ ਹੋਗਾ। ਜੇ ਉਹ ਤੁਹਾਡਾ 70-75 ਹਜ਼ਾਰ ਡਾਲਰ ਤੇ ਪ੍ਰੀਮੀਅਮ ਚੱਲ ਗਿਆ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਸੀਂ ਕੀ ਬਚਾਓਗੇ ਹਨਾ। ਭਾਜੀ ਤੁਸੀਂ ਇਹ ਸੋਚੋ ਨਾ ਵੀ ਸਾਡਾ ਓਨਰ ਆਪਰੇਟਰ ਜਿਹੜਾ ਬਹੁਤ ਤਕੜਾ ਆ, ਸਾਡਾ ਓਨਰ ਆਪਰੇਟਰ ਆਪਣੇ ਪੱਲਿਓਂ ਪੈਸੇ ਖਰਚ ਕੇ ਵੀ ਕਰ ਸਕਦਾ ਨਾ ਕੰਮ ਮੁੜ ਕੇ। ਏਦਾਂ ਥੋੜੀ ਆ ਅਸੀਂ ਤਕੜੇ ਇਸ ਕੰਮ ਨੂੰ, ਅਸੀਂ ਜਿਹੜੀਆਂ ਸਾਡੀਆਂ ਕੰਪਨੀਆਂ ਤਕੜੀਆਂ ਇਸ ਕੰਮ ਨੂੰ, ਉਹ ਮਤਲਬ ਅਸੀਂ ਲਾਅ ਦੇ ਵਿੱਚ ਰਹਿ ਕੇ ਨਹੀਂ ਕੰਮ ਕਰ ਸਕਦੇ, ਲਾਅ ਤੋੜ ਕੇ ਅਸੀਂ ਅਗਲੇ ਦਾ ਫਾਇਦਾ ਕਰ ਸਕਦੇ ਹਾਂ। ਅਸੀਂ ਲੌਗ ਬੁੱਕ ਦੂਜੀ ਲਾ ਕੇ ਆਪਣੀ ਸਿਹਤ ਦਾ ਬੇੜਾ ਕਰਕੇ ਦਿਨ ਰਾਤ ਜਾ ਕੇ ਅਸੀਂ ਘੱਟ ਪੈਸੇ 'ਚ ਲੋਡ ਲਾ ਸਕਦੇ। ਇਹ ਸਾਡੀ ਨਹੀਂ ਉਹ ਵੀ ਗੱਲ ਠੀਕ ਆ ਰਮਨ ਜੀ, ਵੀ ਠੀਕ ਆ ਸਾਡੇ 'ਚ ਵੀ ਕਈ ਗਲਤੀਆਂ ਕਰਦੇ ਆ, ਪਰ ਜਿਹੜੇ ਦੂਜੇ ਪਾਸੇ ਜਿਹੜੀ ਗਵਰਨਮੈਂਟ ਆ ਉਹਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਨਾ। ਜਿਹੜੇ ਨਿਊਕਲੀਅਰ ਵਰਡਿਕਟ ਜਿਹੜੇ ਵੱਡੇ ਜਿਹੜੇ ਹੁੰਦੇ ਆ ਉਹਦੇ ਤੇ ਵੀ ਕੈਪ ਲਾਉਣਾ ਚਾਹੀਦਾ ਵੀ ਭਾਈ ਇਹ ਤੋਂ ਵੱਧ ਹੈਗਾ। ਨਹੀਂ ਪ੍ਰੋਬਲਮ ਇਹ ਹੈ ਨਾ ਅਸੀਂ ਕਿਸੇ ਨੂੰ ਹੋਲਡ ਅਕਾਊਂਟੇਬਲ ਕਰਦੇ ਹੀ ਨਹੀਂ। ਅਸੀਂ ਕਿਸੇ ਨੂੰ ਅਕਾਊਂਟੇਬਲ ਹੋਲਡ ਕਰਾਂਗੇ, ਕਿਸੇ ਨੂੰ ਜੁਰਮ ਕਿਸੇ ਦਾ ਕਰਾਂਗੇ ਤਾਂ ਹੀ ਉਹਨੂੰ ਹੋਲਡ ਕਰਾਂਗੇ ਨਾ ਅਕਾਊਂਟੇਬਲ, ਤਾਂ ਹੀ ਗੱਲ ਆ ਨਾ। ਅਸੀਂ ਤਾਂ ਆਪ ਗਲਤ ਹੋ ਕੇ ਤੇ ਅਗਲੇ ਦਾ ਮੰਨ ਲੈਂਦੇ ਆ ਨਾ ਜੀ। ਨਹੀਂ ਸਹੀ ਚੱਲਣਾ ਜ਼ਰੂਰੀ ਆ। ਜਿਹੜੀ ਚੀਜ਼ ਆ ਸਹੀ ਚੱਲਣਾ ਜਿਹੜਾ ਆ ਉਹ ਸਾਡੀ ਫਿਤਰਤ 'ਚ ਹੈ ਨਹੀਂ ਗਾ ਨਾ। ਸੋ ਅਸੀਂ ਇਹ ਚੀਜ਼ਾਂ ਸਾਡੇ ਪੱਲੇ ਨਹੀਂ ਪੈਣੀਆਂ। ਪ੍ਰੋਬਲਮ ਆ ਜਾਂਦੀ ਹੈ ਦੇਖੋ ਜਿੰਨੇ ਕੁ ਕਰਦੇ ਉਹਦੇ ਕਰਕੇ ਜਿਹੜੇ ਸਹੀ ਵੀ ਚੱਲ ਰਹੇ ਆ ਉਹਨਾਂ ਨੂੰ ਵੀ ਲੱਗਦਾ ਵੀ ਕਿਤੇ ਸਾਰਿਆਂ ਨੂੰ ਕਹੀ ਜਾਂਦੇ ਨੇ, ਉਹਨਾਂ ਨੂੰ ਨਹੀਂ ਆ। ਜਿਹੜੇ ਨਹੀਂ ਚੱਲ ਰਹੇ ਉਹਨਾਂ ਦੇ ਲਈ ਆ ਇਹ ਚੀਜ਼ ਜਿਹੜੀ ਹੁੰਦੀ ਆ। ਸੋ ਭਾਈ ਜੇ ਸਾਰੇ ਜਾਣੇ ਠੀਕ ਚੱਲੂਗੇ ਤਾਂ ਕਾਫੀ ਜਿਹੜੀਆਂ ਪ੍ਰੋਬਲਮਸ ਆ ਉਹ ਹੱਲ ਜਿਹੜਾ ਉਹਦਾ ਹੋ ਸਕਦਾ। ਇਹਦੇ 'ਚ ਇਹ ਵੀ ਆ ਵੀ ਚਲੋ ਆਪਾਂ ਰੇਡੀਓ ਤੇ ਕਿਸੇ ਪਾਰਟੀ ਦੀ ਸਾਈਡ ਨਹੀਂ ਲੈਂਦੇ। ਜਿੰਨੇ ਵੀ ਇਹ ਨਿਊਕਲੀਅਰ ਵਰਡਿਕਟਸ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੇ ਟ੍ਰਾਇਲ ਲਾਇਰਸ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਮਿਲਦੇ ਆ ਜਾਂ ਵੱਡੇ ਕਲੇਮ ਹੁੰਦੇ ਆ। ਹੁਣ ਤੁਸੀਂ ਦੇਖੋ ਵੀ ਜਿਹੜੇ ਰਿਪਰੈਜ਼ੈਂਟੇਟਿਵ ਜਿਨ੍ਹਾਂ ਦੇ ਮੈਂ ਸੱਤਾਂ ਦੇ ਨਾਂ ਲਏ ਆ, ਕਿਹੜੀਆਂ ਸਟੇਟਾਂ ਤੋਂ ਰਿਪਰੈਜ਼ੈਂਟ ਕਰ ਰਿਹਾ ਇਹ? ਇਲੀਨਾਇਸ ਤੋਂ ਕਰ ਰਿਹਾ ਆ, ਬਲੂ ਸਟੇਟ ਆ, ਕੈਲੀਫੋਰਨੀਆ ਆ, ਬਲੂ ਸਟੇਟ ਆ, ਨਿਊਯਾਰਕ ਆ, ਬਲੂ ਸਟੇਟ ਹੈਗੀ ਆ। ਸੋ ਇਹ ਫਰਕ ਤਾਂ ਹੈਗਾ ਆ, ਪਰ ਤੇ ਇਹ ਵੀ ਅਨਫੋਰਚੂਨੇਟ ਪਾਰਟ ਆ ਵੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਸੋਚਦੇ ਆ ਵੀ ਟਰੱਕਿੰਗ ਇੰਡਸਟਰੀ 'ਚ ਬਹੁਤ ਪੈਸੇ ਆ, ਜਦ ਕਿ ਰਿਐਲਿਟੀ ਇਹ ਆ ਵੀ ਉਹ ਬਹੁਤ ਹੀ ਜਿਹੜੇ ਕਹਿੰਦੇ ਥਿਨੈਸਟ ਮਾਰਜਨ ਦੇ ਉੱਤੇ ਆਪਰੇਟ ਕਰਦੇ ਆ। ਜੀ ਬਿਲਕੁਲ। ਇੱਕ ਬ੍ਰੇਕ ਲਵਾਂਗੇ। ਜੀ ਰਮਨ ਜੀ। ਮੈਂ ਜਾਣ ਤੋਂ ਪਹਿਲਾਂ ਦੱਸਦਾ ਕਿ ਕੈਨੇਡੀਅਨ ਅਥਾਰਟੀਜ਼ ਵੱਲੋਂ 2 ਕੰਪਨੀਆਂ ਇਸ ਵੇਲੇ ਸਸਪੈਂਡ ਕੀਤੀਆਂ ਗਈਆਂ ਵੈਂਕੂਵਰ ਏਰੀਆ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਿ ਕੋਲੀਜਨ ਦੇ ਵਿੱਚ ਇਨਵੋਲਵ ਸੀਗੀਆਂ ਟਨਲ ਦੇ ਵਿੱਚ। ਸੋ ਇਹ ਉੱਧਰ ਵੀ ਕਾਫੀ ਜਿਹੜਾ ਕੰਮ ਹੈਗਾ ਚੱਲਿਆ ਰਿਹਾ ਹੈਗਾ ਕਿ TDS ਹੋਲਡਿੰਗ ਇੰਕ ਐਂਡ ਇੰਟਰਨੈਸ਼ਨਲ ਮਸ਼ੀਨ ਟਰਾਂਸਪੋਰਟ। ਉਹ ਆਪਾਂ ਬ੍ਰੇਕ ਤੋਂ ਬਾਅਦ ਕੰਪਨੀਆਂ ਦਾ ਵੀ ਡਿਸਕਸ ਕਰਦੇ ਹਾਂ। 2 ਨੇ, ਇੱਕ ਹੋਰ ਵੀ ਹੋਈ ਸੀ 2 ਹਫ਼ਤੇ ਪਹਿਲਾਂ, ਕਿਉਂਕਿ ਇੱਕ ਭੈਣ ਜੀ ਦਾ ਕਮੈਂਟ ਸੀ ਵੀ ਕੈਨੇਡਾ ਦੇ ਵਿੱਚ ਤਾਂ ਕਾਫੀ ਟ੍ਰੇਨਿੰਗ ਹੁੰਦੀ ਹੈ, ਪਰ ਸਟਿਲ ਅਮਰੀਕਾ ਨਾਲੋਂ ਮੇਰੇ ਖਿਆਲ ਨਾਲ ਥੋੜੀ ਜਿਹੀ ਬੈਟਰ ਆ ਉੱਥੇ ਕਮਰਸ਼ੀਅਲ ਲਾਇਸੈਂਸ ਦੇ ਲਈ। ਪਰ ਸਟਿਲ ਕੈਨੇਡਾ ਦੇ ਵਿੱਚ ਹੁਣ ਮੇਜਰ ਐਕਸੀਡੈਂਟ ਹੋਏ ਆ, ਉੱਥੇ ਦੀ ਮੇਨ ਨਿਊਜ਼ ਬਣੀ ਹੋਈ ਆ ਸਾਰੇ ਚੈਨਲ ਦੇ। ਉਹ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ।